इंडिया च रहने वाले बाबा बूआ सिंह ने आख्या कि मैं अपना पाकिस्तानी पिंड वेखना चाहना, लेकिन मेरी उम्र 94 साल हो गई है, टुरिया फिरिया नहीं जाता, तो मैनू मेरा पाकिस्तानी पिंड विखाया जाए। उत्थे ਜਿਹੜੀਆਂ ਸਾਡੀਆਂ ਹਵੇਲੀਆਂ ਸਨ ਔਰ ਇਹਦੇ ਨਾਲ ਜਿਹੜੇ ਉੱਥੇ ਮਲਕਾਂ ਦੇ ਘਰ ਹੈਗੇ ਸਨ, ਉਹਨਾਂ ਦੇ ਕਿਸੇ ਪਰਿਵਾਰ ਨਾਲ ਗੱਲ ਕਰਵਾਈ ਜਾਏ। ਲਓ ਜੀ ਬਾਬਾ ਜੀ, ਮੈਂ ਵਿਖਾਲਣਾ ਤੁਹਾਨੂੰ ਤੁਹਾਡਾ ਪਿੰਡ ਵਸਾਇਆ। ਇਹ ਪਿੱਛੇ ਲਿਖਿਆ ਉਰਦੂ ਦੇ ਵਿੱਚ ਬੋਰਡ, ਪਿੰਡ ਵਸਾਇਆ। ਬਿਲਕੁਲ ਜਨਾਬ, ਤੁਸੀਂ ਕੈਮਰੇ 'ਚ ਦੇਖ ਰਹੇ ਹੋ। ਇਹ ਜਨਾਬ ਅੰਮ੍ਰਿਤਸਰ ਦੇ ਵਿੱਚ ਇੰਡੀਅਨ ਬਾਬਾ ਜੀ ਜਿਨ੍ਹਾਂ ਦਾ ਨਾਂ ਬੂਆ ਸਿੰਘ, ਉਹਨਾਂ ਨੇ ਵੀਡੀਓ ਬਣਾਈ ਤੇ ਆਖਿਆ ਜੀ ਕਿ ਬੜਾ ਦਿਲ ਕਰਦਾ ਕਿ ਆਪਣਾ 47 ਵਾਲਾ ਪਿੰਡ ਕਿਲਾ ਸੋਭਾ ਸਿੰਘ ਦੇ ਕੋਲ ਸੀ ਤੇ ਉਹ ਪਿੰਡ ਦਾ ਨਾਂ ਸੀ ਵਸਾਇਆ, ਤੇ ਉਹ ਵੇਖਿਆ ਜਾਏ। ਉਮਰ ਮੇਰੀ ਤਕਰੀਬਨ ਹੁਣ ਕੋਈ 94 ਸਾਲ ਹੋ ਗਈ ਹੈ, ਜਾਇਆ ਨਹੀਂ ਜਾਂਦਾ। ਤੇ ਮੈਂ ਕੈਮਰਾ ਫੜਿਆ ਤੇ ਮੈਂ ਕਿਹਾ ਬਾਬਾ ਜੀ ਮੈਂ ਵਿਖਾਲਣਾ ਤੁਹਾਨੂੰ ਤੁਹਾਡਾ ਪਿੰਡ ਜਿੱਥੇ ਤੁਹਾਡਾ ਬਚਪਨ ਗੁਜ਼ਰਿਆ, ਜਿੱਥੇ ਤੁਸੀਂ 16-17 ਸਾਲ ਦੇ ਸੋ ਤੇ ਤੁਸੀਂ ਫਿਰ ਇੱਥੇ ਜਨਾਬ ਛੱਡਣਾ ਪਿਆ। ਕਿਲਾ ਸੋਭਾ ਸਿੰਘ ਗਏ, ਉੱਥੋਂ ਫਿਰ ਜੱਸੜ ਤੇ ਅੰਮ੍ਰਿਤਸਰ ਗਏ। ਤੇ ਚਲੋ ਪਿੰਡ ਚੱਲਨੇ ਆ। ਤੇ ਇਹਨਾਂ ਨੇ ਕੁਛ ਮਲਕਾਂ ਦੇ ਘਰਾਂ ਦੇ ਜਿਹੜੇ ਕੁਝ ਫੈਮਿਲੀ ਮੈਂਬਰਸ ਉਹਨਾਂ ਦੇ ਕੋਈ ਨਾਮ ਵੀ ਲਏ ਨੇ, ਉਹਨਾਂ ਦੇ ਕਿੱਸੇ ਵੀ ਸੁਣਾਏ ਨੇ। ਉਹਨਾਂ ਦੇ ਬੜੇ ਅੱਛੇ ਤਲਕਾਤ ਸਨ ਉਸ ਫੈਮਿਲੀ ਦੇ ਨਾਲ, ਚਾਚੇ ਸ਼ਫੀ ਹੋਰੀ, ਚਾਚੇ ਗੁਲਾਮ ਮੁਹੰਮਦ ਹੋਰੀ। ਤੇ ਚਲੋ ਚੱਲਨੇ ਆ ਪਿੰਡ 'ਚ ਤੇ ਵੀਡੀਓ ਨਾਲ ਜੁੜੇ ਰਹੋ ਤੁਸੀਂ। ਆਏ 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 ਜੱਫੀ ਆ ਵੀਡੀਓ ਬਣਾਓ ਜੀ ਮੇਰੀ ਚਾਚੇ ਦੇ ਨਾਲ, ਇੰਜ ਬਣਦੇ ਚਾਚੇ ਨਾਲ ਜੱਫੀ ਪਾਓ ਚਾਚੇ ਨਾਲ। ਅੱਛਾ ਆ ਤੁਸੀਂ ਜਵਾਨ ਨੂੰ ਛੱਡ ਦਿਓ, ਫੜੋ ਜੀ ਚਾਚਾ ਜਵਾਨ ਹਲੇ, ਛੋਟੀ ਨਹੀਂ ਬਣਨੀ। ਮੇਰਾ ਮੁੰਡਾ ਜਿਹੜਾ ਫਸੀ ਸੀ, ਉਹਦਾ ਵੱਡਾ ਮੁੰਡਾ ਜਿਹੜਾ ਸਰਦਾਰੀ ਸੀ ਉਹ ਮਰ ਗਿਆ ਸੀ। ਮੇਰਾ ਮੁੰਡਾ ਖਿਆਲੀ ਸੀ, ਪਹਿਲਾਂ ਮਰ ਗਿਆ ਸੀ ਉਹ ਫੀਮ ਖਾ ਕੇ। ਅੱਛਾ ਅੱਛਾ ਅੱਛਾ, ਠੀਕ ਠੀਕ ਹੈ ਠੀਕ ਹੈ। ਤੇ ਫਿਰ ਉਹਦੇ ਘਰੋਂ ਜਿਹੜੀ ਸੀ ਨਾ, ਉਹ ਫਿਰ ਸ਼ਫੀ ਦੇ ਘਰ ਬਹਿ ਗਈ ਸੀ। ਅੱਛਾ, ਉਹਦੀ ਘਰ ਵਾਲੀ? ਆਹੋ। ਵਾਹ, ਤੁਹਾਨੂੰ ਚੇਤਾ ਹੈ। ਤੇ ਸ਼ਫੀ ਫਿਰ ਅਸੀਂ ਆ ਗਏ। ਫਿਰ ਸ਼ਫੀ ਉਹਦੇ ਕੋਲ ਮੇਰੇ ਕੋਲ ਬੱਚਾ ਲੈ ਕੇ ਸ਼ਫੀ ਦਾ ਹੋਇਆ ਸੀ। ਅੱਛਾ, ਤੁਹਾਡਾ ਜਿਹੜਾ ਖਰੈਤੀ ਸੀ ਉਹ ਕੀ ਲੱਗਦਾ ਸੀ ਤੁਹਾਡਾ? ਆਇਆ ਹੋ ਗਿਆ ਉਹ। ਤੇ ਖਰੈਤੀ ਤੇ ਅੰਦਰ ਫੌਤ ਹੋ ਗਿਆ ਸੀ ਜਵਾਨੀ ਜੀ? ਜਵਾਨੀ 'ਚ ਫੌਤ ਹੋ ਗਿਆ ਸੀ। ਉਹਦੇ 'ਚ ਇੱਕ ਬੱਚੀ ਸੀ 700 ਵੱਡੀ। ਤੇ ਉਹਦੀ ਬੁੱਢੀ ਦਾ ਵਿਆਹ ਦਿਓਰ ਨਾਲ ਹੋਇਆ ਸੀ ਭਲਾ? ਦਿਓਰ ਨਾਲ ਹੋਇਆ ਸੀ। ਉਹਦਾ ਕੀ ਨਾਂ ਸੀ ਦਿਓਰ ਦਾ? ਮੈਂ ਦੱਸਣ ਨਹੀਂ ਚਾਹਦਾ, ਕੋਈ ਸ਼ਫੀ ਨਾਲ ਹੋਇਆ ਸੀ। ਆਹੋ, ਸਾਡੇ ਪਿਓ ਨਾਲ। ਇਹ ਬਾਬੇ ਨੇ ਦਸੀਆਂ ਨੇ ਗੱਲਾਂ। ਪੁੱਤਰ ਜੀ ਜਵਾਨ ਗੁਜ਼ਰ ਗਿਆ, ਉਹਨੇ ਖਾਧੀ ਸੀ ਫੀਮ, ਇਹ ਵੀ ਦੱਸਣਾ। ਤੇ ਉਹ ਸ਼ਦਾਈ ਹੋ ਗਿਆ ਤੇ ਇਹਨਾਂ 3 ਦਿਨ ਰਾਸਾਂ ਪਾਈਆਂ ਤੇ ਸਾਡੇ ਦਾਦੇ ਨੂੰ ਆਖਣ ਲੱਗਿਆ, ਗਾਮਿਆ ਖਰਾਦੀ ਆ ਗਿਆ, ਓਏ ਖਰਾਦੀ ਆ ਗਿਆ। ਇਹ ਗੱਲ ਤੇ ਅਸੀਂ ਉਹਦੇ ਪੋਤਰੇ ਜੇ, ਅਸੀਂ ਪੋਤਰੇ ਆ ਤੇ ਹੈ ਜੱਦੀ ਬਸਿੰਦੇ ਇੱਥੋਂ ਦੇ ਆ। ਕੀ ਬਾਤ ਹੈ। ਆ ਇਹ ਪਿੰਡ ਦਾ ਚੜ੍ਹਦਾ ਪਾਸਾ ਨਾ। ਕੌਲੇ ਆ ਮਤਲਬ ਧਾਰਾ ਨੇ ਛੱਤਿਆ ਹੁੰਦਾ, ਇਸ ਤਰ੍ਹਾਂ ਦੇ 6 ਕੌਲੇ ਹਨ। ਕੋਈ ਇੱਟ ਨਹੀਂ ਸੀ ਇੱਥੇ, ਕੱਚੇ ਹੀ ਸਹੀ ਸਾਰੇ ਕੱਚੇ। ਤੇ ਤੁਸੀਂ ਕਿੱਧਰੋਂ ਆਏ ਸੋ? ਕਿਹੜੇ ਪਿੰਡ ਉਧਰ ਤੁਹਾਡਾ? ਅਸੀਂ ਅੰਬਾਲੇ ਜ਼ਿਲ੍ਹੇ ਦੇ ਆ। ਪਿੰਡ ਕਿਹੜਾ? ਪਿੰਡ ਬਿੰਜਲਪੁਰ। ਤੇ ਖੈਖਰੀ ਨਾ ਆ ਗਏ ਸੋ? ਹਾਂ, ਖੈਰ ਖਰੇ ਚਾਹਦੇ ਤੇ ਮਰ ਗਏ ਹਨ ਵਿੱਚ। ਤੇ ਉਹਦਾ ਕਾਟਾ ਵਾਢੀ ਜਾਏ ਹਨ, ਨਿਆਣਾ ਕੁਛੜਾਂ 'ਚ ਲੋਕਾਂ ਨੇ ਰੇਤਾਂ ਵਿੱਚ ਸੁੱਟੇ ਹਨ। ਸਾਡੇ ਨਾਲ ਤੇ ਬੜੇ ਤੰਗੀ ਹੋਈ ਸੀ। ਤੇ ਜਦੋਂ ਤੁਸੀਂ ਇਸ ਪਿੰਡ ਆਏ ਤਾਂ ਪਿੰਡ ਕਿਹੋ ਜਿਹਾ ਸੀ ਉਦੋਂ? ਕੱਚਾ? ਸਾਰਾ ਕੱਚਾ ਸੀ, 6 ਕੌਲੇ ਹਨ ਇੱਟਾਂ ਦੇ ਬਸ। ਤੇ ਇਹ ਘਰ ਵੇਖਿਆ ਪੱਕਾ? ਹਾਂ, ਇਹ ਵੇਖਿਆ ਪੱਕਾ ਉਦੋਂ? ਉਦੋਂ ਆਖਾਂ ਸਾਰੀ ਪੱਕੀ ਸੀ। ਅੱਛਾ, ਇਹ ਪੱਕਾ ਸੀ। ਤੇ ਅੱਛਾ, ਇੱਥੇ ਘਰ ਖਾਲੀ ਪਏ ਸਨ ਸਾਰੇ? ਸਾਰੇ ਕੱਚੇ ਹਨ, ਉਂਝ ਖਾਲੀ? ਸਾਰੇ ਖਾਲੀ ਸਨ। ਉਧਰ ਆ ਮਾਲਕ ਸਨ ਤੇਲੀ। ਕੀ ਨਾਂ ਸਨ ਉਹਨਾਂ ਦੇ ਵੱਡਿਆਂ ਦੇ? ਗਾਮਾ ਤੇਲੀ, ਚਿਰਾਗ, ਮਹਿੰਗਾ,
ਤੇ ਇੱਕ ਦੀਨਦਾਰ ਹੁੰਦਾ ਸੀ ਸ਼ੇਰੂ, ਹੂੰ। ਬਸ ਹੋਰ ਕੋਈ ਵੀ ਨਹੀਂ, ਸਾਰੇ ਨਵੇਂ ਨੇ। ਇੱਥੇ ਕੋਈ ਮਿਸਤਰੀਆਂ ਦੇ ਵੀ ਘਰ ਹੁੰਦੇ ਸਨ ਤਰਖਾਨਾਂ ਦੇ? ਮਿਸਤਰੀ ਉਮਰ ਦੇ ਮਿਸਤਰੀ ਸੀ, ਅੱਛਾ, ਉਹ ਵੀ ਵਿਚਾਰਾ ਮਰ ਗਿਆ। ਉਹਨਾਂ ਦਾ ਕੀ ਕੰਮ ਸੀ? ਉਹਦੀ ਦੁਕਾਨ ਇੱਥੇ ਹੁੰਦੀ ਸੀ ਅੱਗੇ। ਉਹ ਦੁਕਾਨ ਸੀ ਉਹਦੀ? ਆਹੋ, ਉਹ ਇੱਥੇ ਲੋਹਾ ਸ਼ੋਹਾ ਨਹੀਂ ਸੀ, ਹਾੜਾਂ ਹੂੜਾਂ ਚੱਲਣੀਆਂ ਬਣਾਉਣੀਆਂ, ਰੰਬੇ ਦਾਤਰੀਆਂ ਬਣਾਉਣੀਆਂ। ਤੇ ਇਹ ਜਿਹੜੇ ਚਮਿਆਰਾਂ ਦੇ ਘਰ ਨੇ, ਇਹ ਕਿਹੜੇ ਪਾਸੇ ਹੁੰਦੇ ਹਨ? ਉਹ ਚਮਿਆਰਾਂ ਦਾ ਮਹੱਲਾ ਇੱਧਰ ਸੀ ਆ ਬਸ ਪਰਾਂ। ਇੱਕ ਉਹਨਾਂ ਦਾ ਭਰਾ ਜਿਹੜਾ ਜ਼ਹੂਰ ਮਲਕ, ਤੇ ਕਿੱਥੇ ਮਿਲੇਗਾ ਉਹ? ਇਹ ਹੁਣੇ ਘਰ ਹੋਣੇ ਨੇ। ਉਦੋਂ ਨਜ਼ਰ ਇੱਕ ਮਿੰਟ ਮਿਲ ਲਈ ਹੈ, ਕੀ ਖਿਆਲ ਹੈ? ਇਹ ਆ ਗਈ ਜੀ ਛੱਪੜਕੰਡੇ ਮਲਕਾਂ ਦੀ ਹਵੇਲੀ, ਤੇ ਚਾਚੇ ਸ਼ਫੀ ਹੋਰੀ ਅੱਲਾ ਬਖਸ਼ੇ ਹੈ, ਉਹਨਾਂ ਦੇ ਅੱਗੋਂ ਜਿਹੜੀ ਔਲਾਦ ਹੈ ਉਹਨਾਂ ਦੀ ਹਵੇਲੀ ਹੈ, ਭੇਡਾਂ ਗਾਈਆਂ ਇਹ ਰੱਖੀਆਂ ਨੇ ਇਹਨਾਂ ਨੇ। ਤੇ ਅਸੀਂ ਅੱਜ ਗੱਲਬਾਤ ਕਰਾਂਗੇ ਜਿਹੜੇ ਮਲਕ ਫੈਮਿਲੀ ਦੇ ਬਜ਼ੁਰਗ ਹੈਗੇ ਨੇ ਉਹਨਾਂ ਦੇ ਨਾਲ, ਤੇ ਪੁੱਛਾਂਗੇ ਪੁਰਾਣੀਆਂ ਗੱਲਾਂ। ਤੇ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਉਹ ਤੇ ਪੈਲੀਆਂ ਵੱਲ ਗਏ ਨੇ, ਫਿਰ ਬੜੀ ਦੂਰ ਪਿੰਡੋਂ ਅਸੀਂ ਪੈਲੀਆਂ ਵੱਲ ਗਏ ਤੇ ਬਜ਼ੁਰਗਾਂ ਨੂੰ ਜਾ ਕੇ ਗੱਲਬਾਤ ਕੀਤੀ। ਚਲੋ ਤੁਹਾਨੂੰ ਗੱਲਬਾਤ ਸਾਂਝੀ ਕਰਨੇ ਆ। ਤੇ ਪਿੰਡੋਂ ਚੜ੍ਹਦੇ ਪਾਸੇ ਮਨਜ਼ੂਰ ਸਾਹਿਬ ਸਾਨੂੰ ਨਜ਼ਰ ਆਏ ਨੇ, ਬਾਬੇ ਸ਼ਫੀ ਦੇ ਜਿਹੜੇ ਪੁੱਤਰ ਹੈਗੇ ਨੇ ਇਹ, ਠੀਕ ਹੈ ਜੀ। ਇਹਨਾਂ ਨਾਲ ਕਰਾਂਗੇ ਅੱਜ ਗੱਲਬਾਤ, ਇਹਨਾਂ ਨੂੰ ਸਾਰਾ ਪਤਾ ਹੈਗਾ ਆਪਣੇ ਪਿੰਡ ਦੇ ਲੋਕਾਂ ਦਾ ਵੀ ਤੇ ਆਪਣੇ ਵੱਡਿਆਂ ਦਾ ਵੀ, ਤੇ ਇਹਨਾਂ ਨਾਲ ਜਨਾਬ ਅਸੀਂ ਅੱਜ ਗੁਫ਼ਤਗੂ ਕਰਾਂਗੇ। ਬਾਬੇ ਉਹਨਾਂ ਬੜਾ ਅੱਛੇ ਤਰੀਕੇ ਨਾਲ ਸਾਡਾ ਇਸਤਕਬਾਲ ਕੀਤਾ ਹੈ ਤੇ ਪੈਲੀਆਂ 'ਚ ਟਹਿਲਦੇ ਨੇ ਪਏ। ਅੱਛਾ ਚਾਚਾ ਜੀ, ਤੁਹਾਡਾ ਨਾਂ ਕੀ ਹੈ? ਮਨਜੂਰ ਜੀ, ਪੂਰਾ ਨਾਂ? ਇਹ ਹੋਈ ਤੇ ਵਾਲਦ ਸਾਹਿਬ ਦਾ ਨਾਂ ਕੀ? ਸ਼ਫੀ, ਪਿੰਡ ਕਿਹੜਾ? ਵਸਾਇਆ, ਤਹਿਸੀਲ? ਆਹੋ, ਸਰੂਰ ਲਾ ਲਓ। ਅੱਛਾ ਠੀਕ ਹੈ। ਤੇ ਤੁਹਾਡਾ ਟੱਬਰ ਜਿਹੜਾ ਹੈ ਇਹ 47 ਵੇਲੇ ਉੱਜੜ ਕੇ ਆਇਆ ਸੀ ਕਿ ਇੱਥੋਂ ਦਾ ਹੀ ਹੈ? ਜੱਦੀ ਬਸਿੰਦੇ ਇੱਥੋਂ ਦੇ। ਹਾਂ ਠੀਕ ਹੋ ਗਿਆ। ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡੇ ਚਾਚੇ ਤਾਇਆਂ ਦਾ ਕੀ ਨਾਂ ਸਨ? ਚਾਚੇ ਤਾਇਆ ਦਾ ਦੋ ਸਾਡੇ ਦਾਦੇ ਦੇ ਪੁੱਤਰ ਸੀ, ਇੱਕ ਦੇ ਨਾਂ ਖਰਿਆਤੀ ਸੀ, ਤੇ ਉਹਦਾ ਇਹ ਵੀ ਦੱਸਿਆ ਜਾਏਗਾ, ਹੁਣ ਹਵਾਲਾ ਆਉਣ ਲੱਗਿਆ। ਉਹ ਜਿਹੜਾ ਖਰਿਆਤੀ ਸੀ ਨਾ ਸਾਡੇ ਦਾਦੇ ਦਾ ਪੁੱਤਰ, ਸਾਡੇ ਦਾਦੇ ਦੇ ਨਾਂ ਗਾਮਾ ਸੀ, ਉਹਦੇ ਨਾਲ ਗਾਮਾ ਸੀ। ਪਿੰਡ ਉਹਦਾ ਹੁੱਬੀਪੁਰ ਸੀ, ਇੱਥੇ ਸਾਡੀ ਦਾਦੀ ਸੀ, ਇਹ ਬਸਿੰਦਾ ਘਰ ਸੀ। ਇਹ ਹੁੱਬੀਪੁਰ ਲਾ ਲਿਆ ਜਾਂ ਕਿ ਹੈ ਹੀ ਜੱਦੀ ਇੱਥੇ ਦੀਆਂ। ਤੇ ਜਦੋਂ ਤਾਏ ਖਰਿਆਤੀ ਦਾ ਵਿਆਹ ਹੋਇਆ ਨਾ ਨਾਰੋਵਾਲ ਦੇ ਲਾਗੇ ਪਿੰਡ ਮਹਿੰਜੋ ਦਾਤਾ, ਉਹਦੇ ਤੋਂ ਛੋਟਾ ਸੀ ਸਾਡਾ ਪਿਓ, ਦੇ ਨਾਂ ਸ਼ਫੀ ਸੀ। ਤੇ ਇਹਨੂੰ ਦਾਦੇ ਦਾ ਤੇ ਤਾਏ ਦਾ ਤੇ ਪਿਓ ਦਾ ਨਾਂ ਦੱਸਿਆ। ਅੱਛਾ ਤੁਹਾਡਾ ਜਿਹੜਾ ਖਰਿਆਤੀ ਸੀ ਉਹ ਕੀ ਲੱਗਦਾ ਸੀ ਤੁਹਾਡਾ? ਤਾਇਆ ਹੋ ਗਿਆ ਉਹ। ਤੇ ਖਰਿਆਤੀ ਤੇ ਆਂਦੇ ਨੇ ਫੌਤ ਹੋ ਗਿਆ ਸੀ ਜਵਾਨੀ ਜੀ? ਜਵਾਨੀ 'ਚ ਫੌਤ ਹੋ ਗਿਆ ਸੀ, ਉਹਦੇ 'ਚ ਇੱਕ ਬੱਚੀ ਸੀ 700 ਵੱਡੀ। ਤੇ ਉਹਦੀ ਬੁੱਢੀ ਦਾ ਵਿਆਹ ਦਿਓਰ ਨਾਲ ਹੋਇਆ ਸੀ ਭਲਾ? ਦਿਓਰ ਨਾਲ ਹੋਇਆ ਸੀ। ਉਹਦਾ ਕੀ ਨਾਂ ਸੀ ਦਿਓਰ ਦਾ? ਮੈਂ ਦੱਸਣ ਨਹੀਂ ਜ਼ਿਆਦਾ, ਕੋਈ ਸ਼ਫੀ ਸ਼ਫੀ ਨਾ ਹੋਇਆ ਸੀ? ਆਹੋ, ਸਾਡੇ ਪਿਓ ਨਾਲ। ਇਹ ਬਾਬੇ ਨੇ ਦਸੀਆਂ ਨੇ ਗੱਲਾਂ। ਚਲੋ ਅੱਛਾ ਫਿਰ ਇਹ ਦੱਸੋ ਮੈਨੂੰ ਕਿ ਜਿਹੜੇ ਇੱਥੇ ਚਮਿਆਰਾਂ ਦੇ ਵੀ ਘਰ ਹੁੰਦੇ ਸਨ? ਚਮਿਆਰ ਸਿੱਖ ਕੋਈ ਨਹੀਂ ਸੀ, ਚਮਿਆਰ ਬਾਹਮਣ। ਤੇ ਉਹ ਸੀਲੋ ਗਈ ਦੀ ਹੈ ਉੱਥੇ ਸਿਆਲਕੋਟ ਦੇ ਲਾਗੇ, ਉਹ ਵੀ ਸਿੱਖਾਂ ਦਾ ਘਰ ਹੈ ਨਹੀਂ, ਹੋਰ ਸਾਰੇ ਘਰ ਸੀ। ਖੱਤਰੀ ਹੈ ਸਨ? ਉਹ ਖੱਤਰੀਆਂ ਦੀ ਦੁਕਾਨ, ਖੱਤਰੀ ਦੀ ਦੁਕਾਨ ਮਸ਼ਹੂਰ ਸੀ ਖੂਹੀ ਦੇ ਕੋਲ, ਗੁਲਾਮ ਸਿਆਣ ਵਾਲਾ ਘਰ, ਉਹ ਖੱਤਰੀਆਂ ਦੀ ਦੁਕਾਨ ਸੀ। ਤੇ ਮਿਸਤਰੀ ਜਿਹੜਾ ਉਹ ਗੁਲਾਮ ਸੈਣ ਤੇ ਉਮਰਦੀਨ ਤਖਤਪੁਰ ਦੇ ਦੁਕਾਨ ਉਹਨਾਂ ਦੀ ਇੱਥੇ ਸੀ। ਇਸ ਤਰ੍ਹਾਂ ਹੀ ਗੱਲ ਹੈ। ਵਾਹ ਜੀ ਵਾਹ, ਸਹੀ ਗੱਲ ਦੱਸੀ ਹੈ। ਆਏ ਆਏ ਜੱਫੀ। ਆ ਵੀਡੀਓ ਬਣਾਓ ਜੀ ਮੇਰੀ ਚਾਚੇ ਦੇ ਨਾਲ, ਇੰਜ ਬਣ ਦਿਓ, ਚਾਚੇ ਨਾਲ ਜੱਫੀ ਪਾਓ ਚਾਚੇ ਨਾਲ। ਅੱਛਾ ਆ ਤੁਸੀਂ ਜਵਾਨ ਨੂੰ ਛੱਡ ਦਿਓ, ਫੜੋ ਜੀ ਚਾਚਾ ਜਵਾਨ ਹਲੇ, ਛੋਟੀ ਨਹੀਂ ਬਣਨੀ। ਅੱਛਾ ਹੁਣ ਇਹ ਮੈਨੂੰ ਦੱਸੋ ਤੁਹਾਡੀ ਜੰਮ 47 ਤੋਂ ਬਾਅਦ ਦੀ ਹੈ? ਜਿਹੜਾ ਨਾ ਮੇਥੋਂ ਵੱਡਾ, ਅਸੀਂ ਸਾਂ 5 ਭਰਾ। ਉਹ ਨੇੜੇ ਆ ਜਾਓ। ਹੈਂ, ਅੱਛਾ ਅਸੀਂ 5 ਭਰਾ ਸਾਂ। 5 ਭਰਾ ਹੋ? ਜਿਹੜਾ ਮੇਥੋਂ ਵੱਡਾ ਹੈ ਨਾ, ਉਹਦਾ 3 ਦਿਨ ਰਾਸਾਂ ਪਾ ਕੇ ਗਊ ਕੇ ਤੇ ਫੇਰ ਸਾਡੇ ਦਾਦਾ ਸਾਡਾ ਛਦਾਈ ਹੋ ਗਿਆ ਦਾ ਸੀ ਇਹ ਕੰਮ 'ਚ। ਪੁੱਤਰ ਜੀ ਜਵਾਨ ਗੁਜ਼ਰ ਗਿਆ, ਉਹਨੇ ਖਾਧੀ ਸੀ ਫੀਮ, ਇਹ ਵੀ ਦੱਸਣਾ। ਤੇ ਉਹ ਛਦਾਈ ਹੋ ਗਿਆ ਤੇ ਇਹਨਾਂ 3 ਦਿਨ ਰਾਸਾਂ ਪਾਈਆਂ ਤੇ ਸਾਡੇ ਦਾਦੇ ਨੂੰ ਆਖਣ ਲੱਗਿਆ, ਗਾਮਿਆ ਖਰਿਆਤੀ ਆ ਗਿਆ, ਓਏ ਖਰਿਆਤੀ ਆ ਗਿਆ। ਇਹ ਗੱਲ ਤੇ ਅਸੀਂ ਉਹਦੇ ਪੋਤਰੇ ਜੇ, ਅਸੀਂ ਪੋਤਰੇ ਆ।
ਤੇ ਹੈ ਜੱਦੀ ਬਸਿੰਦੇ ਇੱਥੋਂ ਦੇ ਆ। ਕੀ ਬਾਤ ਹੈ। ਆ ਸਹੀ। ਅੱਛਾ, ਇਹ ਜਿਹੜੇ ਸਨ ਚਮਿਆਰਾਂ ਦੇ ਕੁਝ ਘਾਹ ਸਨ, ਬਾਬਾ ਮੈਂ 1 ਸਾਲ ਉਹਨਾਂ ਤੋਂ ਜਦੋਂ ਗਏ ਨੇ 1 ਸਾਲ ਦਾ ਪਿੱਛੋਂ ਦਾ ਜਨਮ ਹੈ। ਪਰ ਗੱਲ ਤੇ ਹੈ ਪਰ ਜਦੋਂ ਇਹਨਾਂ ਹੋਰ ਨਾ ਲੋਕਾਂ ਦੀ ਸਾਡਾ ਮਾਂ ਪਿਓ ਦਾਦਾ ਦਾਦੀ ਦਾ ਨਾਂ ਹੀ ਨਹੀਂ ਸੀ ਲੈਂਦੇ, ਕੌਣੀ ਉਹਨਾਂ ਦੇ ਗੁੰਮਦੇ ਹੁੰਦੇ ਸੀ। ਬਾਬਾ ਈਸਰ ਸਿੰਘ ਉਰੀ ਹੋ ਗਿਆ, ਈਸਰ ਦਾਸ, ਉਹ ਸਾਰੇ ਤੇ ਇੱਥੋਂ ਦਾ ਇੱਕ ਜਾਂਦਾ ਹੁੰਦਾ ਸੀ ਸਾਡੇ ਹਾਜੀ ਸ਼ੇਰ ਮੁਹੰਮਦ ਇੰਡੀਆ, ਉੱਥੇ ਦਿੱਲੀ ਪੜ੍ਹਾਉਂਦਾ ਹੁੰਦਾ ਸੀ ਮਾਸਟਰ। ਉਹ ਬਾਬੇ ਭੁੱਲੇ ਕਿ ਉੱਥੋਂ ਸ਼ਾਇਦ ਇੱਥੇ ਘੱਲਦੇ ਹੁੰਦੇ ਸੀ। ਕੂਣੇ ਸ਼ਾਹ ਹੁੰਦਾ ਸੀ ਤੇ ਆਂਦੇ ਸੀ ਸ਼ਰੀਣੀ ਉੱਥੇ ਵੰਡ ਛੱਡੋ। ਅੱਛਾ ਕੂਣੇ ਸ਼ਾਹ ਵੀ ਦੱਸਿਆ, ਪੁੱਠੀਏ ਵਾਲਾ ਵੀ ਤੈਨੂੰ ਟਾਈਮ ਆਉਂਦਾ, ਉਹ ਵੀ ਉਹਨਾਂ ਦਾ। ਠੀਕ ਹੈ। ਅੱਛਾ, ਤੁਹਾਡੇ ਆਪਣਾ ਰਕਬਾ ਹੁਣ ਕਿੱਥੋਂ ਤੱਕ ਲੈ ਲਿਆ ਜੇ? ਪਿੰਡੋਂ ਤੁਰ ਕੇ ਧੀਰ ਤੱਕ ਦਾਦੇ ਨੇ ਲਿਆਦਾ, ਹੰਦੇ ਨਹੀਂ ਲਿਆਦਾ। ਕੀ ਦਾਦੇ ਦਾ ਨਾਂ? ਗੁਲਾਮ ਮੁਹੰਮਦ। ਦਾਦੇ ਗੁਲਾਮ ਮੁਹੰਮਦ ਦਾ। ਤੇ ਇਹ ਪੈਲੀ ਉਹਨਾਂ ਦੀ ਹੋਈ ਹੈ ਸਾਰੀ ਤੁਹਾਡੀ? ਆਹੋ ਆ ਦਰਖਤ ਪੈਲੀਆ ਫਸਲ ਸਭ ਆਪਣੀ ਨੇ। ਵਾਹ ਜੀ ਵਾਹ। ਲਓ ਜੀ, ਇਹ ਦੇਖੋ ਤੁਸੀਂ, ਇਹ ਬਾਬੇ ਹੋਰਾਂ ਦਾ ਜਿਹੜਾ ਨਾ ਰਕਬਾ ਹੈ ਧੋੜ ਤੱਕ ਨਜ਼ਰ ਆ ਰਿਹਾ। ਧੀਰ ਤੱਕ ਆਂਦੇ ਨੇ ਕਿ ਪਿੰਡ ਧੀਰ ਉੱਥੋਂ ਤੱਕ ਹੈਗਾ। ਪਿੰਡ ਸਾਹਮਣੇ ਇਹ ਪਿੰਡ ਹੈ? ਅੱਛਾ ਅੱਛਾ, ਸਹੀ। ਵਾਹ ਜੀ ਵਾਹ। ਤੇ ਨਾ ਕਣਕ ਵੀ ਜੀ ਨਿਕਲ ਆਈ ਵਿੱਚੋਂ ਕਣਕ। ਅੱਗੇ ਮਟਰ ਲੱਗੇ ਨੇ। ਵਾਹ। ਇਹ ਬਾਬੇ ਨੂੰ ਇਹ ਗੱਲ ਆਖਿਓ ਉਸ ਨੂੰ, ਪਰ ਤੁਹਾਡੇ ਦਿਨ ਰਾਤ 8 ਪੈਰੀ ਤੁਹਾਨੂੰ ਲਾਜ਼ਮੀ ਰਾਤ ਨੂੰ ਯਾਦ ਕਰਦੇ ਸੀ ਜਿਹੜੇ ਹਾਏ ਇੱਥੋਂ ਤੁਰ ਗਏ ਦੇ ਸੀ। ਆਏ ਹਾਏ ਹਾਏ। ਸਾਕਾਂ ਨੂੰ ਯਾਦ ਨਹੀਂ ਕੀਤਾ, ਇਹ ਪਿੰਡ ਵਾਲਿਆਂ ਨੂੰ ਦਾਦੇ ਸਾਡੇ ਕੀਤਾ। ਇੱਥੇ ਖੂਹੀ ਇਹ ਵੀ ਪੁਰਾਣੀ ਹੈ। ਆਹੋ, ਇਹ ਖੂਹੀ ਹਲੇ ਵੀ ਹੈਗੀ ਹੈ। ਲਓ ਜੀ, ਖੂਹੀ ਹੈ, ਠੀਕ ਹੈ ਨਾ। ਤੇ ਇਹ ਸਨ ਘਰ ਜਿਹੜੇ ਮਲਕਾਂ ਦੇ ਇੱਥੇ ਪੁਰਾਣੇ ਘਰ ਸਨ, ਜਿਹੜਾ ਬਾਬਾ ਨੇ ਦੱਸਿਆ ਕਿ ਤੇਲੀਆਂ ਦੇ ਘਰ ਹੁੰਦੇ ਨੇ। ਤੇ ਇਹ ਹੁਣ ਨਵੇਂ ਬਣ ਗਏ ਨੇ, ਉਦੋਂ ਕੱਚੇ ਘਰ ਪੁਰਾਣੇ ਹੁੰਦੇ ਸਨ, ਠੀਕ ਹੈ ਨਾ। ਤੇ ਇਹ ਹੁਣ ਉਹਨਾਂ ਦੀ ਫੈਮਿਲੀ ਇੱਥੇ ਰਹਿੰਦੀ ਹੈ ਇੱਕ। ਤੇ ਉਹ ਜਿਹੜੇ ਬਾਬੇ ਸ਼ਫੀ ਦੀਆਂ ਨੂੰਹਾਂ ਨੇ, ਉਹ ਅੱਗੇ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਇੱਥੇ ਰਹਿੰਦੀਆਂ। ਤੇ ਉਹਨਾਂ ਨੇ ਬਿਲਕੁਲ ਦੱਸਿਆ ਕਿ ਆਹੋ ਜੀ, ਜਿਹੜਾ ਬਾਬਾ ਬੂਆ ਸਿੰਘ ਗੱਲਾਂ ਕਰਦਾ ਪਿਆ ਸਾਡੀ ਫੈਮਿਲੀ ਦੇ ਬਾਰੇ 'ਚ, ਬਿਲਕੁਲ ਸਹੀ ਨੇ ਇਸ ਤਰ੍ਹਾਂ ਹੀ ਨੇ। ਤੇ ਅੱਛਾ, ਇਹਨਾਂ ਦੇ ਹੋਰ ਕੋਈ ਨਾਂ ਸ਼ਾਂ ਕੋਈ ਪੁਰਾਣੇ ਲਵਾਂ ਕਿਸੇ ਦੇ ਜਿਹੜੇ ਇੱਥੋਂ ਟੁਰ ਗਏ ਨੇ ਲੋਕੀ, ਕੋਈ ਨਾਂ ਚੇਤੇ? ਨਹੀਂ, ਜਦੋਂ ਮੈਂ ਦੱਸਿਆ ਵੀ ਮੈਂ ਪਿੱਛੋਂ ਦਾ ਜਨਮ ਸੋ ਉਹਦੇ ਮਾਂ ਪਿਓ ਦਾਦੀ ਦਾਦਾ ਨਾਂ ਜੀ ਇੱਕ ਤੂੰ ਮਿਲਿਆ ਤੇਰਾ ਹੀ ਨਾਂ ਲੈਣਾ ਨਾ। ਆਹ ਸਹੀ ਗੱਲ ਹੈ। ਮੈਂ ਜਦੋਂ ਵੇਖਿਆ ਹੀ ਨਹੀਂ, ਮੈਂ ਕਿਸ ਤਰ੍ਹਾਂ ਦੱਸਾਂ। ਤੇ ਉਹ ਗੱਲ ਰੋਜ਼ ਦੀ ਉਹ ਕਰਦੇ ਹੁੰਦੇ ਸੀ। ਮੰਦਰ ਮੁੰਦਰ ਨਹੀਂ ਸੀ ਹੈਗਾ ਇੱਥੇ ਕੋਈ? ਮੰਦਰ ਕੁਠੀ ਵਾਲਾ ਹੁੰਦਾ ਸੀ? ਹਾਂ, ਉਹ ਵੇਖਿਆ ਦਾ। ਤੇ ਉਹ ਢਾਹ ਛੜਿਆ ਉਹਨੇ? ਉਹ ਢਾਹ ਛੱਡਿਆ ਦਾ। ਉਹ ਉੱਥੇ ਕੀ? ਪਰਲੇ ਪਾਸੇ ਪਤਾ ਨਹੀਂ ਕੋਠੇ ਛੋਟੇ ਪਾਸੇ ਉਹ ਕੁਟੀਆ ਹੈ ਜੀ। ਤੇ ਛੱਪੜਾਂ ਦੇ ਬੜਾ ਵੱਡਾ ਹੁੰਦਾ ਸੀ। ਇਹ ਛੱਪੜ ਬੜਾ ਵੱਡਾ ਹੁੰਦਾ ਹੈ। ਇੱਥੇ ਆਂਦੇ ਨੇ ਇਹਨਾਂ ਦੇ ਜਿਹੜੇ ਚਮਿਆਰਾਂ ਦੇ ਘਰ ਨੇ ਬੜੇ ਹੁੰਦੇ ਸਨ, ਉਹ ਵੇਲੀਆਂ ਹੁੰਦੀਆਂ ਸਨ ਵੇਲੀਆਂ- ਬਾਰ ਛੱਪੜੋਂ ਦੂਜੇ ਪਾਸੇ। ਵੇਲੀਆਂ ਉਧਰ ਸੀ, ਉਹ ਉੱਥੇ ਆ ਜਿੱਥੇ ਉਹ ਬਾਹਰ ਕੋਠੇ ਨਹੀਂ, ਆਹੋ। ਉਹ ਵੇਲੀਆਂ ਵੀ ਵੇਖੀ ਦੀਆਂ ਨੇ, ਵੇਖੀਆਂ ਨੇ। ਮੈਂ ਵੇਖੀ ਦੀਆਂ ਨੇ। ਤੇ ਅਮਨਾ ਮਾਨ ਟੁਰ ਗਏ ਸਨ ਇੱਥੋਂ ਸਾਰੇ? ਅਮਰਾ ਮਾਨ ਗਏ ਸੀ। ਅੱਛਾ, ਕਿਸੇ ਗੱਲ ਦੀ ਛੇਟ ਹੋ ਨਹੀਂ ਸੀ ਹੋਈ। ਕੀ ਬਾਤ ਹੈ। ਆ ਲਓ ਜੀ, ਇਹ ਬਾਬਾ ਜੀ ਜਿਹੜੇ ਵੀਡੀਓ ਵੇਖਦੇ ਪਏ, ਇਹ ਨੇ ਜਨਾਬ ਬਾਬੇ ਸ਼ਫੀ ਹੋਰਾਂ ਦੇ ਜਿਹੜੇ ਨਾ ਅੱਗੋਂ ਆਲ ਔਲਾਦ ਉਹਨਾਂ ਦੇ ਪੋਤਰੇ ਨੇ। ਔਰ ਇਹਨਾਂ ਨੇ ਦੱਸਿਆ ਬਾਬੇ ਦਾ ਪੁੱਤਰ ਆ Sorry। ਤੇ ਹਾਜੀ ਗੁਲਾਮ ਮੁਹੰਮਦ ਦਾ ਪੁੱਤਰਾ ਵਾ। ਬਾਬੇ ਸ਼ਫੀ ਦੇ ਜਨਾਬ ਬੇਟੇ ਨੇ ਜਨਾਬ। ਛੋਟੇ, ਤੇ, ਵੱਡੇ ਤੇ ਛੋਟੇ। ਛੋਟੇ ਮਨਜ਼ੂਰ ਸਾਹਿਬ ਇਹਨਾਂ ਦਾ ਨਾਂ ਹੈ। ਤੇ ਇਹਨਾਂ ਨੇ ਜਿੰਨੀ ਕਿ ਇਹਨਾਂ ਨੂੰ ਪਤਾ ਸੀ, ਇਹਨਾਂ ਕਾਫੀ ਮਜ਼ੇ ਵਾਲੀਆਂ ਗੱਲਾਂ ਕੀਤੀਆਂ ਨੇ। ਤੇ ਤੁਹਾਨੂੰ ਪਿੰਡ ਵੀ ਵਿੱਚ ਵਿੱਚ ਵਿਖਾ ਲਿਆ, ਬਾਬਿਆਂ ਨਾਲ ਗੱਲਾਂ ਵੀ ਕੀਤੀਆਂ ਨੇ। ਤੇ ਜਿੱਥੇ ਰਵੋ ਖੁਸ਼ ਰਵੋ, ਔਰ ਉਹਦੇ ਨੂੰ ਇਜਾਜ਼ਤ ਦਿਓ, ਰੱਬ ਰਾਖਾ।